अस्सलाम वालेकुम दोस्तों, सोच ਦੇ ਸਫ਼ਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਅਗਰ ਤੁਹਾਨੂੰ ਨੀਂਦ ਠੀਕ ਨਹੀਂ ਆ ਰਹੀ ਔਰ ਉਹਨੂੰ ਤੁਸੀਂ ਬਿਹਤਰ ਕਰਨਾ ਚਾਹੁੰਦੇ ਜੇ ਤੇ ਇਹ ਵੀਡੀਓ ਤੁਹਾਡੇ ਵਾਸਤੇ। ਔਰ ਸਿਰਫ ਤੁਸੀਂ ਦੋ ਕੰਮ ਕਰਨੇ ਨੇ, ਬਲਕਿ ਦੋ ਕੰਮ ਨਹੀਂ, ਦੋ ਆਦਤਾਂ ਬਣਾ ਲਓ। ਪਹਿਲੀ ਆਦਤ ਤੁਸੀਂ ਇਹ ਬਣਾਣੀ ਹੈ ਕਿ ਹਰ ਰੋਜ਼ ਇੱਕ ਤੁਸੀਂ ਰੂਟੀਨ ਸੈੱਟ ਕਰ ਲੈਣੀ। ਯਾਨੀ ਕਿ ਕੁਝ ਵੀ ਹੋਏ, ਯਾਨੀ ਕਿ ਤੁਸੀਂ ਆਪਣੀ ਨੀਂਦ ਨੂੰ ਤਰਜੀਹ ਦੇਣੀ ਹੈ। ਕੋਈ ਵੀ ਕੰਮ ਤੁਹਾਨੂੰ ਪੈ ਗਿਆ, ਕੋਸ਼ਿਸ਼ ਕਰੋ। ਐਮਰਜੈਂਸੀ ਇੱਕ ਅਲੱਗ ਚੀਜ਼ ਹੈ। ਐਮਰਜੈਂਸੀ ਤੋਂ ਇਲਾਵਾ ਤੁਹਾਡੇ ਕਈ ਵੀ ਰੋਜ਼ਾਨਾ ਦੇ ਕੰਮ ਹੈ, ਕਿਸੇ ਨੂੰ ਮਿਲਣਾ ਹੈ, ਕਿਸੇ ਦੇ ਨਾਲ ਜਾਣਾ ਹੈ। ਤੁਸੀਂ ਕੋਸ਼ਿਸ਼ ਕਰੋ ਕਿ ਇੱਕ ਰੂਟੀਨ ਬਣਾਓ ਕਿ ਤੁਸੀਂ ਰੋਜ਼ ਉਸ ਟਾਈਮ ਸੋ ਜਾਣਾ। ਜੇ ਤੁਸੀਂ 5-7 ਦਿਨ ਰੂਟੀਨ ਬਣਾਓਗੇ ਨਾ, ਤੇ ਤੁਹਾਡਾ ਦਿਮਾਗ ਤੁਹਾਨੂੰ ਖੁਦ ਸਿਗਨਲ ਦੇਣਾ ਸ਼ੁਰੂ ਕਰ ਦੇਗਾ ਕਿ ਹੁਣ ਤੁਹਾਡਾ ਨੀਂਦ ਦਾ ਟਾਈਮ ਹੋ ਗਿਆ। ਨੰਬਰ 1 ਆਦਤ ਹੈ, ਰੂਟੀਨ ਸਭ ਤੋਂ ਜ਼ਰੂਰੀ ਚੀਜ਼ ਹੈ। ਔਰ ਤੁਹਾਨੂੰ ਇਹ ਦਵਾਈ ਦੇ ਤੌਰ ਤੇ ਕਰਨਾ ਪੈਣਾ, ਐਂ ਆਰਾਮ ਨਾਲ ਨਹੀਂ ਹੋਣਾ। ਔਰ ਦੂਸਰਾ ਤੁਸੀਂ ਕੰਮ ਇਹ ਕਰਨਾ ਕਿ ਜਿਹੜਾ ਵੀ ਤੁਸੀਂ ਫਿਰ ਟਾਈਮ ਸੈੱਟ ਕਰੋ, ਉਸ ਤੋਂ 4 ਘੰਟੇ ਪਹਿਲੇ ਖਾਣਾ ਖਾਣਾ ਔਰ 2 ਘੰਟੇ ਪਹਿਲੇ ਮੋਬਾਈਲ ਵੇਖਣਾ ਛੱਡ ਦੇਣਾ। ਯਾਨੀ ਕੋਈ ਵੀ ਸਕਰੀਨ ਜਿਹੜੀ ਨਾ ਤੁਸੀਂ ਉਹ ਇਸਤੇਮਾਲ ਨਹੀਂ ਕਰਨਾ, ਮੋਬਾਈਲ, ਲੈਪਟਾਪ, ਕੋਈ ਵੀ ਚੀਜ਼ 2 ਘੰਟੇ ਪਹਿਲੇ। ਇਹਦੇ ਨਾਲ ਹੁੰਦਾ ਪਤਾ ਕੀ ਹੈ ਕਿ ਤੁਸੀਂ ਸੌਣ ਤੋਂ ਪਹਿਲੇ ਮੋਬਾਈਲ ਦਾ ਇਸਤੇਮਾਲ ਕਰਦੇ ਜਾਂ ਲੈਪਟਾਪ ਜਾਂ ਕੋਈ ਵੀ ਗੈਜਟ ਦਾ ਇਸਤੇਮਾਲ ਕਰਦੇ ਜੇ, ਉਹਦੇ 'ਚ ਨਾ ਬਲੂ ਲਾਈਟ ਹੁੰਦੀ। ਉਹ ਜਦੋਂ ਵੀ ਤੁਹਾਡੇ ਅੱਖਾਂ ਦੇ ਜ਼ਰੀਏ ਬ੍ਰੇਨ ਵਿੱਚ ਜਾਂਦੀ ਹੈ ਨਾ, ਤੇ ਬ੍ਰੇਨ ਦੇ ਵਿੱਚ ਇੱਕ ਕੈਮੀਕਲ ਨੂੰ ਖਾਰਿਜ ਕਰਵਾਉਣਾ ਬੰਦ ਕਰ ਦਿੰਦੀ ਹੈ, ਜਿਹਦੀ ਵਜ੍ਹਾ ਤੋਂ ਤੁਹਾਨੂੰ ਨੀਂਦ ਆਉਂਦੀ। ਔਰ ਉਸ ਕੈਮੀਕਲ ਦਾ ਨਾਮ ਹੈ ਮੈਲਾਟੋਨਿਨ। ਯਾਨੀ ਤੁਸੀਂ ਜਿੰਨਾ ਮੋਬਾਈਲ ਦੇਖੋਗੇ, ਮੈਲਾਟੋਨਿਨ ਘੱਟ ਪੈਦਾ ਹੋਏਗਾ, ਔਰ ਉਹ ਘੱਟ ਪੈਦਾ ਹੋਏਗਾ, ਤੁਹਾਨੂੰ ਨੀਂਦ ਹੀ ਨਹੀਂ ਆਉਣੀ। ਤੇ ਲਿਹਾਜ਼ਾ ਇੱਕ ਤੇ ਆਪਣੀ ਰੂਟੀਨ ਸੈੱਟ ਕਰ ਲਓ, ਜਿਸ ਟਾਈਮ ਸੋਣਾ ਫਿਰ ਸੋਣਾ। और दूसरा काम ये करना है कि सोने तो पहले 4 घंटे पहले खाना खा लेना और 2 घंटे पहले मोबाइल देखना बंद कर देना। इंशाल्लाह थोड़ी नींद बेहतर हो जाएगी। उम्मीद है कि तुहानू कॉन्सेप्ट समझ आया होगा, लेकिन फिर भी अगर तुहाडा कोई क्वेश्चन है तो कमेंट सेक्शन जरूर मैंशन करो। इंशाल्लाह मैं जवाब भी देंगा, हो सके तो वीडियो भी बना देंगे। जज़ाकल्लाह।